तीसरी संसार जंग के जिहड़े बदल ने वो मंडरा रहे हैं। रूस ने फरवरी के महीने दे विच इन्वेड किया यूक्रेन, जंग जारी है बराबर, और 2-3 बार रशियन अथॉरिटीज़ वालों खास तौर पर पुतिन के मूँह तो भी ये निकलिया कि भाई लास्ट जिहड़ा साडा रिजॉर्ट असी न्यूक्लीयर स्ट्रैटेजिक वैपन यूज़ कर सकते। 70 साल पहला से उदों सिर्फ एक न्यूक्लीयर पावर सी अमरीका, उन्हें एटम बम इस्तेमाल किया, और हुण तक जो एटम का इस्तेमाल किया तो सिर्फ अमरीका ने किया। पंजो ही जड़े वीटो बिल्डिंग मैंबर ने उन्होंने कोल भी न्यूक्लीयर ने। उस तो इलावा नॉर्थ कोरिया, इजराइल, इंडिया, पाकिस्तान 4 होर मुल्क ने जिन्हों के कोल न्यूक्लीयर ने। यूनाइटेड नेशंस इज द प्रोडक्ट ऑफ होप, द होप एंड रिजॉल्व following the Second World War to move beyond global conflict of global cooperation. Now more than ever, we need to bring to life the values and principles of UN Charter in every corner of the world. By giving peace a chance and ending conflicts that jeopardize lives, futures and global progress. As we mark the UN Day, let us renew our hope and conviction in what humanity can achieve when we work as one in global solidarity. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਡੇ ਹੈ। ਸੋ ਅੱਜ ਤੋਂ ਠੀਕ 77 ਸਾਲ ਪਹਿਲਾਂ 24 ਅਕਤੂਬਰ 1945 ਨੂੰ ਯੂਨਾਈਟਿਡ ਨੇਸ਼ਨਸ ਜਿਹੜੀ ਹੋਂਦ ਵਿੱਚ ਆਈ ਸੀ। ਕਿ ਯੂਨਾਈਟਿਡ ਨੇਸ਼ਨਸ ਰੂਸ ਯੂਕਰੇਨ ਜੰਗ ਨੂੰ ਰੁਕਾਉਣ ਵਿੱਚ ਸਫਲ ਹੋਵੇਗੀ ਜਾਂ ਫਿਰ ਇਹ ਟਕਰਾਅ ਜਿਹੜਾ ਤੀਸਰੇ ਸੰਸਾਰ ਯੁੱਧ ਵਿੱਚ ਬਦਲ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो कई चीज़ डेट्स कोइंसाइड करदियां ने। एक पासे असी जिक्र करके हटे हैं कि साडे लई किवें बंदी छोड़ दिवस असल च 1 साल दी होर बंदी दे विच वाधा करदा है। हर साल जदों ये दिन आंदा है तो तुसी पिछले 75 साल 15 अगस्त 1947 तो काउंट करदे हो कि भाई 1 साल साडी बंदी दा होर वध गया। अच्छा, पर अज 24 अक्तूबर का दिन है और ये दिन है जदों कि 77 साल पहला 24 अक्तूबर 1945 ਨੂੰ ਅੱਜ ਦੇ दिन दुनिया भर के मुल्कों ने यूनाइटेड नेशनस बनाने वाला ਜਾਂ ਉਸ ਦਾ ਜਿਹੜਾ ਚਾਰਟਰ ਤਿਆਰ ਕੀਤਾ ਗਿਆ ਸੀ ਉਸ ਦੇ ਉੱਤੇ ਦਸਤਖਤ ਕੀਤੇ ਸੀ। ਸੋ ਇਹ ਅੱਜ ਇਹਨੂੰ ਅੱਜ ਦੇ ਦਿਨ ਨੂੰ ਯੂਨਾਈਟਿਡ ਨੇਸ਼ਨਸ ਡੇ ਕਿਹਾ ਜਾਂਦਾ ਹੈ। ਇਸ ਮੌਕੇ ਤੇ ਐਂਟੋਨੀਓ ਗੁਟਰਸ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ, ਉਹਦੀ ਵੀ ਅਸੀਂ ਗੱਲ ਕਰਾਂਗੇ। ਪਰ ਇਹ ਅਸੀਂ ਜਦੋਂ ਦੇਖਦੇ ਹਾਂ ਕਿ ਵੀ ਇਹ ਦਿਨ ਅਹਿਮੀਅਤ ਵਾਲਾ ਹੈ ਕਿਉਂਕਿ ਜਿਹੜਾ ਸੈਕੰਡ ਵਰਲਡ ਵਾਰ ਜਿਸ 1939 ਦੇ ਵਿੱਚ ਜਦੋਂ ਕਿ ਬਰਤਾਨੀਆ ਔਰ ਦੂਸਰੇ ਯੂਰਪੀਅਨ ਜਿਹੜੇ ਅਲਾਈਜ਼ ਸੀ ਉਹਨਾਂ ਨੇ ਨਾਜ਼ੀ ਜਰਮਨੀ, ਇਟਲੀ ਔਰ ਜਾਪਾਨ ਜਿਹੜੀਆਂ 3 ਆਪਸੀ ਸਾਂਝ ਵਾਲੀਆਂ ਰਾਈਟ ਫੋਰਸਿਸ ਸੀ ਉਹਨਾਂ ਦੇ ਖਿਲਾਫ ਜੰਗ ਡਿਕਲੇਅਰ ਕੀਤੀ और ये 1945 ਦੇ ਵਿੱਚ ਮੁੱਕਦੀ ਹੈ। ਹਾਲਾਂਕਿ ਅਮਰੀਕਾ ਪਹਿਲੇ ਆਲਮੋਸਟ 2.5 ਸਾਲ ਜਿਹੜਾ ਉਹ ਨਿਊਟਰਲ ਰਿਹਾ, ਉਹ ਦੋਨਾਂ ਚੋਂ ਕਿਸੇ ਧਿਰ ਨਾਲ ਵੀ ਨਹੀਂ ਸੀ। ਪਰ ਜਦੋਂ ਜਾਪਾਨੀ ਪਲੇਨਸ ਨੇ ਪਰਲ ਹਾਰਬਰ ਨੂੰ ਬੌਂਬ ਕੀਤਾ, ਉਹਨੂੰ ਤਬਾਹ ਕੀਤਾ, ਔਰ ਫਿਰ ਅਮਰੀਕਾ ਜਿਹਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਸੀ ਉਹਨੇ ਜੁਆਇਨ ਕੀਤਾ ਬ੍ਰਿਟਿਸ਼ ਔਰ ਅਲਾਈਜ਼ ਨੂੰ। ਔਰ ਜ਼ਾਹਰ ਹੈ ਕਿ 1945 ਦੇ ਨਾਲ ਹੀ ਫਿਰ ਉਹ ਦੁਖਾਂਤ ਵੀ ਜੁੜਦਾ ਹੈ ਕਿਉਂਕਿ ਜੰਗ ਦਾ ਐਂਡ ਇੱਕ ਪਾਸੇ ਜਰਮਨ ਫੋਰਸਿਸ ਮਾਸਕੋ ਦੇ ਵਿੱਚ ਆ ਕੇ ਫਸ ਜਾਂਦੀਆਂ, ਉੱਥੇ ਸਰੈਂਡਰ ਹੁੰਦਾ ਹੈ, ਇਟਲੀ ਦੇ ਵਿੱਚ ਸਰੈਂਡਰ ਹੁੰਦਾ ਹੈ, ਔਰ ਬਾਅਦ 'ਚ ਅਸੀਂ ਦੇਖਦੇ ਹਾਂ ਕਿ ਜਰਮਨ ਦੀ ਰਾਜਧਾਨੀ ਬਰਲਿਨ ਦੇ ਵਿੱਚ ਵੀ ਜਾਪਾਨੀ ਫੋਰਸਿਸ ਜਿਹੜੀਆਂ ਇਹਨਾਂ ਦੀਆਂ ਨਾਜ਼ੀ ਫੋਰਸਿਸ ਨੇ ਸਰੈਂਡਰ ਕਰਦੀਆਂ। ਪਰ ਫਾਈਨਲ ਵਾਰ ਦਾ ਐਂਡ ਜਦੋਂ ਜਾਪਾਨ ਹਥਿਆਰ ਸੁੱਟ ਦਿੰਦਾ ਹੈ ਫਾਈਨਲੀ, ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ 2 ਐਟਮ ਬੌਂਬ ਅਮਰੀਕਾ ਵੱਲੋਂ ਸੁੱਟੇ ਜਾਂਦੇ ਨੇ। ਔਰ ਇਹ ਉਹ ਪੀਰੀਅਡ ਹੈ ਜਦੋਂ ਅਸੀਂ ਸੈਕੰਡ ਵਰਲਡ ਵਾਰ ਦੇ ਵਿਚਲੀ ਤਬਾਹੀ ਦਾ ਦੇਖੀਏ ਤਾਂ ਫਿਰ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ, ਔਰ ਇਕੱਲੇ ਮਾਰੇ ਹੀ ਨਹੀਂ ਗਏ, ਕਿੰਨੇ ਡਿਸੇਬਲਡ ਹੋਏ, ਕਿਸੇ ਦੇ ਅੰਗ ਕੱਟੇ ਗਏ, ਔਰ ਜਿਹੜੇ
ਜਦੋਂ ਅਸੀਂ ਐਟੋਮਿਕ ਪਾਵਰ ਹੀਰੋਸ਼ੀਮਾ ਨਾਗਾਸਾਕੀ ਐਟਮ ਬੰਬਸ ਦੀ ਤਬਾਹੀ ਦੇਖਦੇ ਹਾਂ ਤੇ ਅੱਜ ਤੱਕ ਵੀ ਉਹ ਨਸਲਾਂ ਜਿਹੜੇ ਉਹਨਾਂ 'ਚ ਕੋਈ ਮਾੜੇ ਮੋਟੇ ਸਰਵਾਈਵ ਕੀਤੇ ਉਹਨਾਂ ਦੇ ਬੱਚੇ ਬੱਚੀਆਂ ਵਿੰਗੇ ਟੇਢੇ ਜੰਮਦੇ ਨੇ ਕਿਉਂਕਿ ਜਿਹੜੇ ਹੈਰੀਡਿਟਰੀ ਜਾਂ ਜਿਹਨੂੰ ਜੈਨੇਟਿਕ ਡਿਫੈਕਟਸ ਕਹਿੰਦੇ ਨੇ ਇਹ ਐਟਮ ਦੇ ਨਾਲ ਕੀ ਹੁੰਦੇ ਨੇ ਇਹ ਅੱਜ ਤੱਕ ਵੀ ਉੱਥੇ ਵੀ ਔਰ ਇਸੇ ਤਰ੍ਹਾਂ ਜਿੱਥੇ ਨਿਊਕਲੀਅਰ ਐਕਸੀਡੈਂਟ ਹੋਏ ਜਿਵੇਂ ਚਰਨੋਬਿਲ 'ਚ ਹੋਇਆ ਸੀ ਰਸ਼ੀਆ 'ਚ ਉੱਥੇ ਅੱਜ ਤੱਕ ਵੀ ਇਹੀ ਹਾਲ ਹੈ। ਸੋ ਇੱਕ ਵੱਖਰੀ ਕਹਾਣੀ ਹੈ ਪਰ ਕਿਉਂਕਿ ਉਦੋਂ ਇਹਨਾਂ ਨੇ ਜਿਹੜੇ ਵਿਰੋਧੀ ਪਾਵਰ ਸੀ ਉਹ ਜਰਮਨ ਹੋਏ ਜਪਾਨ ਹੋਏ ਇਟਲੀ ਹੋਏ ਉਹਨਾਂ ਨੇ ਹਥਿਆਰ ਸੁੱਟੇ ਵੱਖਰੀ ਕਹਾਣੀ ਹੈ ਕਿ ਫਿਰ ਵਾਰ ਟ੍ਰਿਬਿਊਨਲ ਜਾਂ ਟ੍ਰਾਈਬਿਊਨਲ ਬਣੇ ਜਿਨ੍ਹਾਂ ਨੂੰ ਨਰਮਬਰਗ ਟਰਾਇਲ ਕਿਹਾ ਜਾਂਦਾ ਹੈ ਔਰ ਬਹੁਤੇ ਜਿੱਥੇ ਜਿੱਥੇ ਟਿਕਾਣੇ ਸੀ ਇਟਾਲੀਅਨਸ ਦੇ ਜਾਂ ਨਾਜ਼ੀਆਂ ਦੇ ਜਿੱਥੋਂ ਆਰਡਰ ਕੱਢੇ ਗਏ ਸੀ ਉਹਨਾਂ ਥਾਵਾਂ ਦੇ ਉੱਤੇ ਹੀ ਉਹ ਮੁਕੱਦਮੇ ਚੱਲੇ ਜਿਹੜੇ ਜੰਗੀ ਕੈਦੀ ਸੀ ਉਹਨਾਂ ਨੇ ਜਿਹੜੇ ਉਹਨਾਂ 'ਚ ਦੋਸ਼ੀ ਪਾਏ ਗਏ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਜਿਹੜੀ ਹੈ ਸਜ਼ਾਏ ਮੌਤ ਹੋਈ ਬਹੁਤ ਸਾਰੇ ਨਾਜ਼ੀ ਲੁਕ ਛਿਪ ਕੇ ਇੱਧਰ ਉੱਧਰ ਵੀ ਚਲੇ ਗਏ ਉਹਨਾਂ ਦੇ ਵਿੱਚ ਜ਼ਿਆਦਾ ਇੱਧਰ ਸਾਊਥ ਅਮਰੀਕਾ ਅਰਜਨਟੀਨਾ ਜਾਂ ਦੂਸਰੇ 'ਚ ਲੁਕੇ ਅਮਰੀਕਾ 'ਚ ਵੀ ਆ ਕੇ ਲੁਕੇ ਫਿਰ ਉਸ ਕਿਸਮ ਦੇ ਵੀ ਸੀ ਜਿਨ੍ਹਾਂ ਨੂੰ ਜਿਹੜੇ ਪਰਸੀਕਿਊਟਡ ਲੋਕ ਸੀ ਉਹਨਾਂ ਦੀਆਂ ਅੱਗੋਂ ਜਥੇਬੰਦੀਆਂ ਬਣੀਆਂ ਉਹ ਤਲਾਸ਼ ਕਰਦੇ ਰਹੇ ਕਿ ਵਾਰ ਕ੍ਰਿਮੀਨਲਸ ਨੂੰ ਸਜ਼ਾ ਦੇਣੀ ਹੈ ਔਰ ਉਹਨਾਂ ਨੂੰ ਫਿਰ ਉੱਥੋਂ ਚੁੱਕ ਕੇ ਵੀ ਲਿਜਾਇਆ ਗਿਆ ਅਜੇ ਵੀ ਆ ਪਿਛਲੇ ਦਿਨਾਂ 'ਚ ਹੀ 102 ਸਾਲ ਦੇ ਇੱਕ ਬੁੱਢੇ ਬਾਬੇ ਨੂੰ ਸਜ਼ਾ ਮਿਲੀ ਹੈ ਜਿਹੜਾ ਨਾਜ਼ੀਆਂ ਦਾ ਗਾਰਡ ਸੀ ਇਸੇ ਤਰ੍ਹਾਂ ਜਿਹੜਾ ਹਿਟਲਰ ਦਾ ਹਿਟਮੈਨ ਸੀ ਮੇਨ ਜਿਹਨੇ ਜ਼ੁਲਮ ਕੀਤੇ ਜਿਵੇਂ KP ਗਿੱਲ ਦੇ ਨਾਲ ਪੰਜਾਬ 'ਚ ਉਸਦੇ ਜ਼ੁਲਮ ਜੁੜਦੇ ਨੇ ਆਈਕਮੈਨ ਉਹਨਾਂ ਦੀ ਖੁਫੀਆ ਏਜੰਸੀ ਇਜ਼ਰਾਈਲ ਦੀ ਮਸਾਦ ਉਹ ਅਰਜਨਟੀਨਾ 'ਚੋਂ ਕੱਢ ਕੇ ਲਗਾਈ ਔਰ ਉਹਨੂੰ ਉੱਥੇ ਸਜ਼ਾਏ ਮੌਤ ਦਿੱਤੀ ਸੋ ਇਹ ਆਪਣੀ ਥਾਂ ਚੱਲ ਰਿਹਾ ਸੀ ਲੇਕਿਨ ਦੁਨੀਆ ਦੇ ਮੁਲਕਾਂ ਨੇ ਰਿਅਲਾਈਜ਼ ਕੀਤਾ ਹੁਣ ਜਿਹੜੇ ਤਾਂ ਹਮਲਾਵਰ ਸੀ ਉਹਨਾਂ ਦੇ ਸਾਹਮਣੇ ਤਾਂ ਅੰਗੂਠਾ ਲਾਉਣ ਤੋਂ ਬਿਨਾਂ ਕੋਈ ਹੈ ਹੀ ਨਹੀਂ ਸੀ ਜਾਪਾਨ ਵੀ ਤਬਾਹ ਜਰਮਨ ਵੀ ਔਰ ਇਟਲੀ ਵੀ ਲੇਕਿਨ ਜਿਹੜੀਆਂ ਤਾਕਤਾਂ ਨਵੀਆਂ ਦੋ ਫੋਰਸਿਸ ਉੱਭਰੀਆਂ ਜ਼ਾਹਰ ਹੈ ਸੋਵੀਅਤ ਯੂਨੀਅਨ ਪਾਵਰ ਦੇ ਤੌਰ ਤੇ ਉੱਭਰੀ ਬ੍ਰਿਟਿਸ਼ ਕਲੋਨੀਅਲਿਜ਼ਮ ਜਿਹੜਾ ਉਹ ਠਾਂ ਵੱਲ ਜਾਣਾ ਸ਼ੁਰੂ ਹੋਇਆ ਔਰ ਅਮਰੀਕਾ ਇੱਕ ਪਾਵਰ ਦੇ ਤੌਰ ਤੇ ਉੱਭਰਿਆ ਲੇਕਿਨ ਕਿਉਂਕਿ ਬੜੇ ਸ਼ਾਰਟ ਟਾਈਮ ਦੇ ਵਿੱਚ ਇਹ ਦੋ ਸੰਸਾਰ ਜੰਗਾਂ 20ਵੀਂ ਸਦੀ 'ਚ ਹੋਈਆਂ ਪਹਿਲੀ 1914 ਤੋਂ 1918 ਤੱਕ ਔਰ ਅਸੀਂ ਦੇਖਦੇ ਹਾਂ ਕਿ 21 ਸਾਲ ਦੇ ਵਿੱਚ ਹੀ ਪਹਿਲੇ ਸੰਸਾਰ ਜੰਗ ਖਤਮ ਹੋਣ ਤੋਂ ਜਿਹਨੂੰ ਸਾਡੀ ਪੰਜਾਬੀ 'ਚ ਲਾਮ ਕਹਿੰਦੇ ਸੀ ਲਾਮ ਵਰਲਡ ਵਾਰ ਲਈ ਲਫ਼ਜ਼ ਸੀ ਤੁਸੀਂ ਕਿੰਨੀਆਂ ਪੰਜਾਬੀ ਬੋਲੀਆਂ ਸੁਣੋਗੇ ਜਿਹਦੇ 'ਚ ਇਹ ਹੋਏਗਾ ਕਿ ਮੈਂ ਲਾਮ ਨੂੰ ਜਾਣਾ ਜਾਂ ਉਹ ਲਾਮ ਨੂੰ ਗਿਆ ਮੁੜਿਆ ਹੀ ਨਹੀਂ ਕਿਉਂਕਿ ਕਈ ਜੰਗੀ ਕੈਦੀ ਤਾਂ ਕਈ ਸਾਲ ਬਾਅਦ ਵਾਪਸ ਮੁੜਿਆ ਨਾ ਉਦੋਂ ਕੋਈ ਢੰਗ ਤਰੀਕਾ ਸੀ ਨਾ ਕੋਈ ਹੋਰ ਸੀ ਸੋ ਲਾਮ ਉਹਨੂੰ ਹੀ ਕਹਿੰਦੇ ਨੇ ਜਦੋਂ ਵੀ ਤੁਸੀਂ ਪੰਜਾਬੀ ਬੋਲੀ 'ਚ ਲਫ਼ਜ਼ ਲਾਮ ਸੁਣੋ ਤੇ ਦੋਨੋਂ ਵਰਲਡ ਵਾਰਸ ਨਾਲ ਹੀ ਤਾਲੁਕ ਹੈ ਉਹਦਾ ਕਰੋੜਾਂ ਲੋਕ ਮਾਰੇ ਗਏ ਸੋ ਜਿਨ੍ਹਾਂ ਦੇ ਹੱਥ ਫਿਰ ਡੋਮੀਨੈਂਸ ਆਈ ਸੋਵੀਅਤ ਯੂਨੀਅਨ ਔਰ ਅਮਰੀਕਾ ਉਹਨਾਂ ਨੂੰ ਲੱਗਿਆ ਕਿ ਭਾਈ ਫਿਊਚਰ ਦੇ ਵਿੱਚ ਕੁਛ ਐਸਾ ਨਾ ਹੋਏ ਅਸੀਂ ਜਿਹੜਾ ਹੈ ਉਸ ਨੂੰ ਹਾਲਾਂ ਪਹਿਲੀ ਸੰਸਾਰ ਜੰਗ ਤੋਂ ਬਾਅਦ ਲੀਗ ਆਫ ਨੇਸ਼ਨਸ ਇੱਕ ਸੰਸਥਾ ਬਣੀ ਸੀ ਪਰ ਉਹ ਕਾਮਯਾਬ ਨਹੀਂ ਹੋਈ ਜੇ ਕਾਮਯਾਬ ਹੁੰਦੀ ਤਾਂ ਇਹ ਤਾਂ ਨਹੀਂ ਸੀ ਕਿ 21 ਸਾਲਾਂ ਬਾਅਦ ਦੂਸਰੀ ਸੰਸਾਰ ਜੰਗ ਹੋ ਜਾਂਦੀ ਤਬਾਹੀ ਹੋਈ ਦੁਨੀਆ ਦੀ ਸੋ ਇਹ ਜਿਹੜਾ ਇਸ ਮੌਕੇ ਦੇ ਉੱਤੇ ਇਸ ਨੂੰ ਅਸੀਂ ਇਸ ਲਈ ਵੀ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਪਿਛਲੇ ਹਫ਼ਤਿਆਂ 'ਚ ਅਸੀਂ ਇਸ ਦੇ ਉੱਤੇ ਪ੍ਰੋਗਰਾਮ ਵੀ ਕੀਤੇ ਨੇ ਕਿ ਤੀਸਰੀ ਸੰਸਾਰ ਜੰਗ ਦੇ ਜਿਹੜੇ ਬੱਦਲ ਨੇ ਉਹ ਮੰਡਰਾ ਰਹੇ ਨੇ ਔਰ ਉਹਨਾਂ ਹਾਲਾਤਾਂ ਜਦੋਂ ਰੂਸ ਨੇ ਫਰਵਰੀ ਦੇ ਮਹੀਨੇ ਦੇ ਵਿੱਚ ਇਨਵੇਡ ਕੀਤਾ ਯੂਕਰੇਨ ਨੂੰ ਜੰਗ ਜਾਰੀ ਹੈ ਬਰਾਬਰ ਔਰ 2-3 ਵਾਰ ਰਸ਼ੀਅਨ ਅਥਾਰਟੀਜ਼ ਵੱਲੋਂ ਖਾਸ ਤੌਰ ਤੇ ਪੁਤਿਨ ਦੇ ਮੂੰਹ ਤੋਂ ਵੀ ਇਹ ਨਿਕਲਿਆ ਕਿ ਭਾਈ ਲਾਸਟ ਜਿਹੜਾ ਸਾਡਾ ਰਿਜ਼ੋਰਟ ਅਸੀਂ ਨਿਊਕਲੀਅਰ ਸਟ੍ਰੈਟੇਜਿਕ ਵੈਪਨ ਯੂਜ਼ ਕਰ ਸਕਦੇ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 77 ਵਰ੍ਹਿਆਂ 'ਚ ਜਦੋਂ ਕਿ ਯੂਨਾਈਟਿਡ ਨੇਸ਼ਨਸ ਅੱਜ ਦੇ ਦਿਨ ਫਾਈਨਲ ਡਾਕੂਮੈਂਟ ਚਾਰਟਰ ਆਫ UN ਮੰਨਿਆ ਜਾਂਦਾ ਹੈ ਕਿ ਕੋਈ ਵਰਲਡ ਵਾਰ ਨਹੀਂ ਹੋਈ 77 ਸਾਲਾਂ 'ਚ ਇਸ ਪੀਰੀਅਡ 'ਚ ਜਦੋਂ ਇਹ 77 ਸਾਲ ਪਹਿਲਾਂ ਸੀ ਉਦੋਂ ਸਿਰਫ ਇੱਕ ਨਿਊਕਲੀਅਰ ਪਾਵਰ ਸੀ ਅਮਰੀਕਾ ਉਹਨਾਂ ਹੀ ਐਟਮ ਬੰਬ ਇਸਤੇਮਾਲ ਕੀਤੇ ਔਰ ਹੁਣ ਤੱਕ ਜੇ ਐਟਮ ਦਾ ਇਸਤੇਮਾਲ ਕੀਤਾ ਤਾਂ ਸਿਰਫ ਅਮਰੀਕਾ ਨੇ ਕੀਤਾ ਪਰ ਹੁਣ ਅਸੀਂ ਦੇਖਦੇ ਹਾਂ ਕਿ ਪੰਜੋ ਹੀ ਜਿਹੜੇ ਵੀਟੋ ਵੀਲਡਿੰਗ ਮੈਂਬਰ ਨੇ ਉਹਨਾਂ ਦੇ ਕੋਲ ਵੀ ਨਿਊਕਲੀਅਰ ਨੇ ਉਸ ਤੋਂ ਇਲਾਵਾ ਨਾਰਥ ਕੋਰੀਆ ਇਜ਼ਰਾਈਲ ਇੰਡੀਆ ਪਾਕਿਸਤਾਨ 4 ਹੋਰ ਮੁਲਕ ਨੇ ਜਿਨ੍ਹਾਂ ਦੇ ਕੋਲ ਨਿਊਕਲੀਅਰ ਨੇ ਔਰ ਇਹਨਾਂ 77 ਸਾਲਾਂ 'ਚ ਬੇਸ਼ੱਕ ਨਿਊਕਲੀਅਰ ਇਸਤੇਮਾਲ ਨਹੀਂ ਹੋਇਆ ਜਾਂ ਵਰਲਡ ਵਾਰ ਨਹੀਂ ਹੋਈ ਲੇਕਿਨ ਜਿਹੜੀਆਂ ਇੰਟਰਨਲ ਪ੍ਰੋਕਸੀ ਵਾਰਸ ਹੋਈਆਂ ਦੋਨਾਂ ਤਾਕਤਾਂ ਨੇ ਸੋਵੀਅਤ ਯੂਨੀਅਨ ਔਰ ਅਮਰੀਕਾ ਨੇ ਕਰਾਈਆਂ
ਉਹਦੇ 'ਚ ਵੀ ਕਰੋੜਾਂ ਲੋਕ ਮਾਰੇ ਗਏ। ਉਹ ਵਿਤਨਾਮ ਹੋਏ, ਕੰਬੋਡੀਆ ਹੋਏ, ਕੋਰੀਅਨ ਵਾਰ ਹੋਏ, ਸਾਊਥ ਅਮਰੀਕਾ 'ਚ ਚਿਲੀ, ਵੈਨਜ਼ੂਏਲਾ, ਕਿਊਬਾ, ਸਾਡੇ ਖਿੱਤੇ 'ਚ ਅਫਗਾਨਿਸਤਾਨ 2 ਵਾਰ, ਔਰ ਵਿਦਨ ਕੰਟਰੀ ਵਿਦਨ ਇੰਡੀਆ ਜੇ ਅਸੀਂ ਖਾਲਿਸਤਾਨ, ਕਸ਼ਮੀਰ, ਨਾਰਥ ਈਸਟ ਉਹਨਾਂ ਮੂਵਮੈਂਟਸ ਦੀਆਂ ਦੇਖੀਏ, ਔਰ 70 ਦੇ ਕਰੀਬ ਫਰੀडम ਮੂਵਮੈਂਟਸ ਦੁਨੀਆ ਭਰ ਦੇ ਵਿੱਚ, ਜੇ ਉਹਨਾਂ ਜਿਹੜੀਆਂ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਪ੍ਰੋਕਸੀ ਵਾਰ ਕਰੋੜਾਂ ਲੋਕ ਮਾਰੇ ਗਏ। ਪਰ ਇਸ ਵੇਲੇ ਜਿਹੜਾ ਇਹ ਬੱਦਲ ਮੰਡਰਾ ਰਹੇ ਨੇ ਬਹੁਤ ਖਤਰਨਾਕ ਨੇ, ਕਿਉਂਕਿ UN ਇੱਕ ਹੈਲਪਲੈਸ ਜਿਹੀ, ਬੇਸ਼ੱਕ 77 ਸਾਲਾਂ 'ਚ ਉਹਨੇ ਉਹਦੀ ਇੱਕ ਪ੍ਰੈਜ਼ੈਂਸ ਕਿਤੇ ਨਾ ਕਿਤੇ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਫੋਰਸ ਹੁੰਦੀ ਹੈ ਕਿ ਜੀ ਇੱਥੇ ਭੇਜ ਦਿੱਤਾ। ਨਾਈਜੀਰੀਆ ਫੂਡ ਪ੍ਰੋਗਰਾਮ 'ਚ UN ਨੇ ਹੈਲਪ ਕੀਤੀ ਹੈ ਕਿ ਦੁਨੀਆ 'ਚ ਹੁਣ ਲੋਕ ਭੁੱਖ ਨਾਲ ਨਹੀਂ ਮਰਦੇ, ਕਿਉਂਕਿ UN ਦਾ ਫੂਡ ਏਡ ਪ੍ਰੋਗਰਾਮ ਹੈ ਔਰ ਯੂਨੈਸਕੋ ਵਰਗੀਆਂ ਸੰਸਥਾਵਾਂ ਨੇ ਆਪਣੇ ਪੇਟ 'ਚ ਜਿਹੜੀਆਂ ਹਿਸਟਰੀ ਜਾਂ ਆਰਕਾਈਵਸ ਦੀਆਂ ਚੀਜ਼ਾਂ ਨੇ ਸਾਂਭਣ 'ਚ ਮਦਦ ਕੀਤੀ ਹੈ। ਔਰ ਇਸ ਮੌਕੇ ਦੇ ਉੱਤੇ ਸਵਾਲ ਇਹ ਹੈ ਕਿ ਕੀ UN ਕਾਮਯਾਬ ਹੋਏਗੀ, ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਜੇ ਕਾਮਯਾਬ ਨਹੀਂ ਹੁੰਦੀ ਔਰ ਨਿਊਕਲੀਅਰ ਤਾਂ ਫਿਰ ਉਹ ਮੁਕੰਮਲ ਤਬਾਹੀ ਹੈ। ਔਰ ਇਸ ਮੌਕੇ 'ਤੇ ਜਿਹੜਾ ਮੈਸੇਜ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਦਿੱਤਾ, ਉਹਦੇ ਮੈਂ ਕੁਝ ਜਿਹੜੇ ਸੇਲੈਂਟ ਪੁਆਇੰਟ ਨੇ ਉਹ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਵਕਤ ਅੱਗੇ ਜਾ ਰਿਹਾ। ਉਹਨਾਂ ਨੇ ਕਿਹਾ ਯੂਨਾਈਟਿਡ ਨੇਸ਼ਨਸ ਇਜ਼ ਦਾ ਪ੍ਰੋਡਕਟ ਆਫ ਹੋਪ। ਹੋਪਲੈਸ ਸਿਚੁਏਸ਼ਨ ਸੀ ਸੈਕੰਡ ਵਰਲਡ ਵਾਰ 'ਚ, ਇਹ ਹੋਪ 'ਚੋਂ ਨਿਕਲਿਆ ਕਿ ਫਿਊਚਰ 'ਚ ਅਸੀਂ ਦੁਨੀਆ 'ਚ ਇੱਕ ਅਮਨ ਅਮਾਨ ਕਾਇਮ ਰੱਖਣਾ ਹੈ। ਦਾ ਹੋਪ ਐਂਡ ਰਿਜ਼ੋਲਵ following the Second World War to move beyond global conflict of global cooperation। ਕਿ ਹੋਪ ਨਿਕਲੀ ਕਿ ਭਾਈ ਅਸੀਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਦੇਖੀਏ। Today our organization is being tested like never before। ਸੈਕਟਰੀ ਜਨਰਲ ਕਹਿ ਰਿਹਾ ਕਿ ਅੱਜ ਜਿਹੜਾ ਸਾਡਾ ਟੈਸਟ ਹੈ, ਇਸ ਤੋਂ ਪਹਿਲਾਂ ਇਹੋ ਜਿਹਾ ਟੈਸਟ ਸਾਨੂੰ ਕਦੇ ਨਹੀਂ ਆਇਆ। ਬਟ the United Nations was made for moments like this। ਕਿ ਬਣੀ ਇਸ ਲਈ ਸੀ ਕਿ ਦੁਨੀਆ ਸੰਸਾਰ ਜੰਗ ਵੱਲ ਨਾ ਧੱਕੀ ਜਾਏ। Now more than ever we need to bring to life the values and principles of UN Charter in every corner of the world। ਕਿ ਇਹ ਮੌਕਾ ਹੈ ਕਿ ਅਸੀਂ ਦੁਨੀਆ ਦੇ ਹਰ ਖੂੰਜੇ 'ਚ ਇਸ ਚਾਰਟਰ ਦੇ ਮੈਸੇਜ ਨੂੰ ਪਹੁੰਚਾਈਏ। by giving peace a chance and ending conflicts that jeopardize lives, futures and global progress। ਕਿ ਭਾਈ ਅਸੀਂ ਅਮਨ ਨੂੰ ਇੱਕ ਹੋਰ ਮੌਕਾ ਦਈਏ। ਜਿਹੜੇ ਕਨਫਲਿਕਟ ਨੇ, ਟਕਰਾਅ ਨੇ, ਜਿਹੜੇ ਅਲਟੀਮੇਟਲੀ ਜ਼ਿੰਦਗੀ, ਭਵਿੱਖ ਔਰ ਗਲੋਬਲ ਪ੍ਰੋਗਰੈਸ ਉਹਦੀ ਰਾਹ ਰੋਕ ਲੈਂਦੇ ਨੇ। ਬਾਈ ਵਰਕਿੰਗ ਟੂ ਐਂਡ ਐਕਸਟ੍ਰੀਮ ਪਾਵਰਟੀ, reduce inequalities and rescue the sustainable development goals। ਕਿ ਜਿਹੜੇ ਅਸੀਂ ਗੋਲ ਸਸਟੇਨੇਬਲ ਰੱਖੇ ਨੇ ਉਹਨਾਂ ਨੂੰ ਅਚੀਵ ਕਰਨਾ, ਗਰੀਬੀ ਦਾ ਖਾਤਮਾ ਔਰ ਇਨਇਕੁਆਲਿਟੀ, ਨਾ ਬਰਾਬਰੀ ਨੂੰ ਖਤਮ ਕਰਨਾ। ਬਾਈ ਸੇਫਗਾਰਡਿੰਗ ਆਵਰ ਪਲੈਨਟ including by breaking our addiction to fossil fuel and kick-starting the renewable energy revolution। ਕਿਉਂਕਿ ਕਲਾਈਮੇਟ ਚੇਂਜ ਹੈ ਵੱਡਾ ਚੈਲੰਜ, ਉਸ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਭਾਈ ਇਹ ਕਾਰਬਨ ਜਿਹੜੇ ਫੋਸਲ ਫਿਊਲ ਨੇ, ਜ਼ਾਹਰ ਹੈ ਕਾਰਬਨ ਦੀ ਗੱਲ ਹੈ, ਉਸ ਨੂੰ ਅਸੀਂ ਉਹਦੀ ਐਡਿਕਸ਼ਨ ਖਤਮ ਕਰੀਏ। ਐਂਡ ਬਾਈ ਫਾਈਨਲੀ ਬੈਲੈਂਸਿੰਗ ਦਾ ਸਕੇਲਸ ਆਫ ਅਪਰਚੁਨਿਟੀ ਐਂਡ ਫਰੀडम ਫਾਰ ਵੂਮਨ ਐਂਡ ਗਰਲਸ ਐਂਡ ਐਨਸ਼ੋਰ ਹਿਊਮਨ ਰਾਈਟਸ ਫਾਰ ਆਲ। ਔਰਤਾਂ ਲਈ, ਬੀਬੀਆਂ ਦੇ ਹੱਕ, ਸਭ ਦੇ ਲਈ ਹਿਊਮਨ ਰਾਈਟਸ। ਐਜ਼ ਵੀ ਮਾਰਕ ਦਾ UN ਡੇ, ਲੈਟ ਅਸ ਰੀਨਿਊ ਆਵਰ ਹੋਪ ਐਂਡ ਕਨਵਿਕਸ਼ਨ ਇਨ what humanity can achieve when we work as one in global solidarity। ਕਿ ਭਾਈ ਅਸੀਂ ਇਹ ਦੇਖੀਏ ਕਿ ਜੇ ਸਾਰੀ ਦੁਨੀਆ ਇੱਕ ਪਿੰਡ ਵਾਂਗ ਕੰਮ ਕਰੇ, ਗਲੋਬਲ ਸੋਲੀਡੈਰਿਟੀ ਹੋਏ, ਤਾਂ ਅਸੀਂ ਕੀ ਅਚੀਵ ਕਰ ਸਕਦੇ ਹਾਂ। ਸੋ ਅਸੀਂ ਵੀ ਹੋਪ ਕਰਦੇ ਹਾਂ ਕਿ ਭਾਈ ਦੁਨੀਆ ਦੇ ਵਿੱਚ ਅਮਨ ਅਮਾਨ ਹੋਏ। ਔਰ ਅਕਸਰ ਮੈਂ ਐਸੇ ਮੌਕੇ 'ਤੇ ਗੁਰੂ ਅਮਰਦਾਸ ਜੀ ਦੀ ਇਹ ਅਰਦਾਸ ਜਿਹੜੀ ਸਾਡੇ ਸਾਰਿਆਂ ਲਈ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਹੈ ਉਭਰੈ ਤਿੱਤੈ ਲਿਓ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।